ਜ਼ਿੰਦਗੀ ਦੀ ਰਫ਼ਤਾਰ ਇੰਨੀ ਤੇਜ਼ ਹੋ ਚੁੱਕੀ ਹੈ ਖਾਲਿਦ ਚਿਸ਼ਤੀ ਸਾਹਿਬ, ਜਿਸ ਤਰ੍ਹਾਂ ਕਿ ਤੁਸੀਂ ਕਹਿਣਾ ਕਿ ਪਹਿਲੇ ਈਦਾਂ 'ਚ ਕੋਈ ਫਰਕ ਹੁੰਦਾ ਸੀ, ਠੀਕ ਹੈ, ਅੱਜ ਕੱਲ੍ਹ ਦਾ ਦੌਰ ਵੀ ਡਿਜੀਟਲ ਹੈਗਾ, ਮੁਹੱਬਤ ਵੀ ਡਿਜੀਟਲ ਹੋਈ ਪਈ ਹੈ, ਜਜ਼ਬਾਤ ਵੀ ਡਿਜੀਟਲ ਹੋਏ ਪਏ ਨੇ, ਦੋਸਤੀਆਂ ਵੀ ਡਿਜੀਟਲ ਹੋਈਆਂ ਪਈਆਂ ਨੇ, ਠੀਕ ਹੈ। ਯਾਨੀ ਕੁੱਲ ਮਿਲਾ ਕੇ ਆਖਿਆ ਜਾਵੇ ਤਾਂ ਈਦ ਹੀ ਡਿਜੀਟਲ ਹੋ ਗਈ ਹੈ। ਇਹ ਸਟੇਟਸ ਲਾ ਦਿੰਦੇ ਆ, ਕੋਈ ਮੈਸੇजेस ਦਾ ਦੌਰ ਹੁੰਦਾ ਸੀ, ਠੀਕ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਉਹ ਬਚਪਨ ਦੀਆਂ ਪੁਰਾਣੀਆਂ ਯਾਦਾਂ ਸੀ, ਜਿੰਦੇ ਵਿੱਚ ਜਾ ਕੇ ਕਾਰਡਸ ਖਰੀਦੀਦੇ ਸੀ, ਉਹਦੇ ਉੱਤੇ ਜਿਹੜਾ ਨਾ ਆਪਣੇ ਜਜ਼ਬਾਤ ਦੀ ਅਕਾਸੀ ਕਰੀਦੀ ਹੁੰਦੀ ਸੀ, ਤੁਹਾਨੂੰ ਨਹੀਂ ਲੱਗਦਾ ਕਿ ਅੱਜ ਕੱਲ੍ਹ ਦੀਆਂ ਈਦਾਂ ਦੇ ਵਿੱਚ ਜਜ਼ਬਾਤ ਬਿਲਕੁਲ ਹੀ ਖਤਮ ਹੋ ਗਏ? ਜੀ ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ ਕਿ ਵਾਕਈ ਮਹੀਨਾ ਰਮਜ਼ਾਨ ਸ਼ੁਰੂ ਹੁੰਦਾ ਸੀ ਤੇ ਈਦਾਂ ਦੀ ਆਬਵੀਅਸਲੀ ਇੱਕ ਸੈਲੀਬ੍ਰੇਸ਼ਨ ਇਸ ਤਰ੍ਹਾਂ ਸ਼ੁਰੂ ਹੁੰਦੀ। ਸਭ ਤੋਂ ਪਹਿਲੇ ਤੇ ਕਾਰਡ ਲੱਗੀ ਦੇ ਸਨ, ਫਿਰ ਬੜੀ ਖੁਸ਼ਖਤੀ ਨਾਲ ਲਿਖੇ ਤੇ ਅਸੀਂ ਹਰ ਇੱਕ ਦੇ ਐਡਰੈਸ ਵਾਰ, ਫਿਰ ਇੰਨੇ ਟਾਈਮ ਨਾਲ ਪਾਈਦਾ ਸੀ ਕਿ ਇੰਨੇ ਦਿਨ ਛੁੱਟੀਆਂ ਆਣੀਆਂ ਨੇ, ਇਸ ਤੋਂ ਪਹਿਲੇ ਪਹੁੰਚ ਜਾਏ। ਫਿਰ ਪਾਕਿਸਤਾਨ ਪੋਸਟ ਐਲਾਨ ਕਰਦਾ ਹੁੰਦਾ ਸੀ ਕਿ ਜਨਾਬ ਫਲਾਂ 15 ਰਮਜ਼ਾਨ ਤੋਂ ਪਹਿਲੇ ਖਤ ਪਾ ਦਿਓਗੇ ਜਾਂ ਕਾਰਡ ਪਾ ਦਿਓਗੇ ਤੇ ਅਸੀਂ ਪਹੁੰਚਾ ਦੇਵਾਂਗੇ, ਉਸ ਤੋਂ ਬਾਅਦ ਦਾ ਜ਼ਿੰਮਾ ਨਹੀਂ ਹੈ। ਤੇ ਇਹ ਬੜੀ ਤਜੱਸੁਸ ਹੁੰਦਾ ਸੀ ਔਰ ਲੁੱਕ ਫਾਰਵਰਡ ਕਰਦੇ ਸਾਂ ਕਿ ਇਹ ਖੂਬਸੂਰਤ ਕਾਰਡ ਲੈਣਾ। ਮੈਂ ਕਿਉਂਕਿ 에ਅਰਫੋਰਸ ਹੁੰਦਾ ਸਾਂ ਤੇ ਅਸੀਂ ਆਪਣੇ ਸਕੁਆਡਰਨ ਦੇ ਛਪਾਉਂਦੇ ਹੁੰਦੇ ਸਾਂ ਕੋ ਫਾਈਟਰ ਜਹਾਜ਼ ਵਗੈਰਾ ਉੱਡ ਰਹੇ ਨੇ ਤੇ ਈਦ ਮੁਬਾਰਕ ਲਿਖੀ ਹੈ ਔਰ ਬੜੀ ਕੋਟੇਸ਼ਨ ਲਿਖੀ ਹੁੰਦੀ ਸੀ ਇਸ ਤਰ੍ਹਾਂ ਦੀ ਆਪਣੇ ਦੋਸਤ ਫੈਮਿਲੀ ਨੂੰ ਲਿਖੀ ਦਸੀ ਕਿ ਸਲੀਪ ਟਾਈਟ ਪਾਕਿਸਤਾਨ 에ਅਰ ਫੋਰਸਿਸ ਦੇ ਇੱਕ ਅਸੀਂ ਇਸ ਤਰ੍ਹਾਂ ਦੇ ਕੋਈ ਕਾਰਡ ਸ਼ਾਰਟ ਬਣਾਉਂਦੇ ਸਾਂ ਬੜਾ ਜਜ਼ਬਾਤੀ ਕਿਸਮ ਦੇ। ਉਹ ਪੋਸਟ ਤੋਂ ਬਾਅਦ ਇੱਕ ਜਦੋਂ ਰਸੀਦ ਵੀ ਹੁੰਦੇ ਸਨ ਨਾ ਤੇ ਢੇਰ ਲੱਗ ਜਾਂਦਾ ਸੀ ਘਰਾਂ 'ਚ ਕਾਰਡਾਂ ਦਾ ਕਿ ਕਾਰਡ ਆਈ ਜਾ ਰਹੇ ਨੇ ਜੀ, ਕਾਰਡ ਆ ਜਾਂਦੇ। ਹੁਣ ਤੇ SMS ਸ਼ੁਰੂ ਹੋ ਗਿਆ ਜੀ, WhatsApp ਸ਼ੁਰੂ ਹੋ ਗਿਆ, ਤੁਸੀਂ ਮੈਸੇਜ ਕਰਦੇ ਹੋ ਤੇ 3 ਸੈਕਿੰਡ ਬਾਅਦ ਜਿਹੜੀ ਛੁੱਟੀ ਹੋ ਜਾਂਦੀ ਤੁਹਾਡੀ ਇਮੋਸ਼ਨਲ। ਹੁਣ ਹਿਊਮਨ ਟੱਚ ਘਟ ਗਿਆ ਤਾਂ ਜਿੱਧਰ ਐਕਚੁਅਲੀ ਮੈਂ ਜਿੱਧਰ ਲੈ ਕੇ ਆ ਰਿਹਾ ਗੱਲ, ਹੁਣ ਕਨੈਕਟੀਵਿਟੀ ਘਟ ਗਈ। ਹੁਣ ਅਸੀਂ ਸਕਰੀਨਾਂ ਨਾਲ ਜ਼ਿਆਦਾ ਜੁੜੇ ਆ, ਇਨਸਾਨਾਂ ਨਾਲ ਘੱਟ ਜੁੜੇ ਆ। ਹੁਣ ਅਸੀਂ ਮਸ਼ੀਨ ਨਾਲ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਘੱਟ ਜੁੜੇ ਆ ਤੇ ਜਿਹੜੀ ਇਨਸਾਨੀ ਇੰਟੈਲੀਜੈਂਸ ਉਹਦੇ ਨਾਲ ਬਹੁਤ ਹੀ ਘੱਟ ਜੁੜੇ ਆ। ਜਿਹੜਾ ਸਕਰੀਨ ਟਾਈਮ ਹੈ ਉਹਨੂੰ ਅਸੀਂ ਰੀਅਲ ਟਾਈਮ ਸਮਝ ਰਹੇ ਹਾਂ, ਉਹ ਐਕਚੁਅਲ ਰੀਅਲ ਟਾਈਮ ਤੇ ਨਹੀਂ ਹੈ ਨਾ, ਉਹ ਇੱਕ ਵੇਸਟ ਆਫ ਟਾਈਮ ਕਹਿ ਲਓ। ਚਲੋ ਮਸਰਫ ਵੀ ਹੋਏਗਾ, ਮੈਂ ਬਿਲਕੁਲ ਇਹ ਨਹੀਂ ਕਹਿ ਰਿਹਾ, ਮੈਂ ਨਿਸਬਤਨ ਕਹਿ ਰਿਹਾ ਕਿ ਜਿਹੜਾ ਤੁਸੀਂ ਕਿਸੇ ਦੇ ਚਿਹਰੇ ਵੱਲ ਦੇਖ ਕੇ ਕੋਈ ਸਮਾਈਲ ਦਿਓਗੇ, ਕੋਈ ਕਿਸੇ ਨੂੰ ਅਪਰੀਸ਼ੀਏਟ ਕਰੋਗੇ, ਕਿਸੇ ਨੂੰ ਵੈਲਕਮ ਦਾ ਜੈਸਚਰ ਦਿਓਗੇ ਤੇ ਉਹ ਮੇਰਾ ਖਿਆਲ ਕਨੈਕਟੀਵਿਟੀ ਇਨਸਾਨ ਦੀ ਉਹ ਘਟਦੀ ਜਾ ਰਹੀ ਹੈ, ਡਿਮਿਨਿਸ਼ ਹੁੰਦੀ ਜਾ ਰਹੀ ਹੈ। ਹੁਣ ਆਰਟੀਫੀਸ਼ੀਅਲ ਇੱਕ ਮੈਸੇਜਿੰਗ ਜੀ ਹੋ ਗਈ ਹੈ, ਸੁਪਰਫਲੂਅਸ ਲਾਈਫ ਹੋ ਗਈ ਹੈ ਜਿਹਦੇ ਚ ਇਨਸਾਨਾਂ ਦਾ ਆਪਸ ਮਿਲਣਾ ਜੁਲਣਾ ਬਹੁਤ ਘੱਟ ਹੋ ਗਿਆ। ਹੁਣ ਆਸਾਨ ਲੱਗਦਾ ਹੈ ਕਿ ਇੱਕ ਮੈਸੇਜ ਕਰ ਦਿਓ। ਹੁਣ ਤੇ ਕਿਸੇ ਜ਼ਮਾਨੇ 'ਚ ਸਾਲਗਿਰਾ ਦਾ ਵੀ ਇਹੀ ਹੁੰਦਾ ਸੀ, ਯਾਦ ਹੋਵੇ ਕਿ ਕਾਰਡ ਨਾਲ ਭੇਜਦੀ ਦਾ ਸੀ ਤੇ ਸਾਲਗਿਰਾ ਮੁਬਾਰਕ ਜਾਂ ਹੈਪੀ ਬਰਥਡੇ ਲਿਖੀ ਦਾ ਸੀ। ਹੁਣ ਤੇ ਸਾਡੇ ਜੇ ਲੋਕਾਂ ਨੇ ਹੁਣ ਜਾ ਕੇ ਸਿੱਖ ਲੈਣਾ ਕਿ HBD ਲਿਖਦੇ ਹੋ ਦਾ ਮਤਲਬ ਠੀਕ ਹੈ 3 ਲੱਖ ਪਾ ਦਿਓ, ਪੂਰਾ ਵੀ ਟਾਈਮ ਨਹੀਂ ਹੈਗਾ। ਅੱਛਾ, ਵੈਸੇ ਖਾਲਿਦ ਚਿਸ਼ਤੀ ਸਾਹਿਬ ਪਹਿਲੇ ਤਾਂ ਇਹ ਹੁੰਦਾ ਸੀ ਨਾ ਕਿ ਕੋਈ ਕਾਰਡ ਈਦ ਕਾਰਡ ਆਇਆ ਹੈ ਜਾਂ ਕੋਈ ਵੀ ਕਿਸੇ ਨੇ ਮੈਸੇਜ ਅਗਰ ਭੇਜਿਆ ਹੈ ਕਾਰਡ ਦੇ ਥਰੂ ਤੇ ਦੇਖਣਾ ਪੈਂਦਾ ਸੀ ਵੀ ਨਾਂ ਕਿਹਦਾ ਲਿਖਿਆ ਹੋਇਆ। ਹੁਣ WhatsApp ਲਿਸਟ ਬਣੀ ਹੋਈ ਹੈ, ਕਿਹਦੇ ਵੱਲੋਂ ਈਦ ਦਾ ਮੈਸੇਜ ਆਇਆ ਉਹਦਾ ਨਾਂ ਲਿਖਿਆ ਹੁੰਦਾ। ਕਈ ਤਾਂ ਉਹ ਮੈਸੇਜ ਖੋਲ ਲੈਂਦੇ, ਕਈ ਖੋਲਦੇ ਹੀ ਨਹੀਂ ਹੈਗੇ ਕਿ ਮੈਨੂੰ ਕਿਤੇ ਖੈਰ ਮੁਬਾਰਕ ਨਾ ਕਹਿਣਾ ਪੈ ਜਾਵੇ। ਐਗਜ਼ੈਕਟਲੀ, ਇੱਕ ਤੇ ਉਹ ਹੁੰਦਾ ਤੇ ਮੈਂ ਉਹਦਾ ਲਾਈਟਰ ਨੋਟ, ਕਿਉਂਕਿ ਤੁਸੀਂ ਹੁਣ ਈਦ ਦੀਆਂ ਗੱਲਾਂ ਕਰ ਰਹੇ ਹੋ ਤੇ ਮੈਂ ਇੱਕ ਯੂਨੀਵਰਸਿਟੀ 'ਚ ਵੀ ਪੜ੍ਹਾਉਣਾ ਵਾ ਤੇ ਉਹ ਮੈਂ ਸਟੂਡੈਂਟ ਜਦੋਂ ਕਲਾਸ ਸ਼ੁਰੂ ਹੋਣ ਲੱਗੀ ਨਾ ਤੇ ਇੱਕ ਸਟੂਡੈਂਟ ਮੇਰੀ ਰਹਿ ਗਈ ਜਿਹੜੀ ਉਹ ਮੋਬਾਈਲ ਤੇ ਲੱਗੀ ਹੋਈ ਸੀ ਤੇ ਮੈਂ ਕਿਹਾ ਯਾਰ ਆਪ ਮਾਮਾ ਕੋ ਗੁੱਡ ਬਾਏ ਕਰ ਰਹੇ हैं, ਅਜ਼ਿਊਮ ਕੀਤਾ ਨਾ ਮਾਮਾ ਨੂੰ ਕਰ ਰਹੀ ਹੈ। ਅੱਛਾ, ਤੇ ਐਵੇਂ ਤਨਜ਼ੀਆ ਮੈਂ ਕਿਹਾ ਕਿ ਮਾਮਾ ਕੋ ਗੁੱਡ ਬਾਏ ਕਰਦੇ ਤੇ ਕਹਿੰਦੀ ਹੈ ਸਰ TTYL ਲਿਖ ਦਿਆ। ਅੱਛਾ, ਮੈਨੂੰ ਸਮਝ ਨਾ ਆਇਆ TTYL ਮੇਰੀ जनरेशन ਨੂੰ ਨਹੀਂ ਪਤਾ ਤੇ ਮੈਂ ਕਿਹਾ क्या लिख दिया है? उसने कहा सर TTYL का मतलब है टॉक टू यू लेटर। ਅੱਲਾਹ, TTYL ਇਹ ਤਾਂ ਉਹ ਗੱਲ ਹੋ ਗਈ, ਗੱਲ ਵੱਧ ਗਈ ਮੁਖਤਾਰ, ਇਹ ਤਾਂ ਬਹੁਤ ਅੱਗੇ ਨਿਕਲ ਗਿਆ ਦੌਰ। ਅੱਛਾ, ਅੱਗੇ ਨਿਕਲ ਗਿਆ। ਮਤਲਬ ਮਾਜਿਦ ਸਾਹਿਬ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜੀ ਜ਼ਿੰਦਗੀ 'ਚ ਆਸਾਨੀ ਪੈਦਾ ਹੋਈ ਹੈ ਡਿਜੀਟਲ ਦੌਰ ਦੇ ਕਰਕੇ, ਕਿਉਂਕਿ ਆਪਾਂ ਹਮੇਸ਼ਾ ਬੜੀਆਂ ਸਖਤ ਗੱਲਾਂ ਕਰੀਦੀਆਂ ਨੇ, ਅੱਜ ਥੋੜਾ ਲਾਈਟਰ ਪ੍ਰੋਗਰਾਮ ਕਰਦੇ ਆ ਤੇ ਜਜ਼ਬਾਤ ਦੇ ਵਿੱਚ ਕਮੀ ਹੋਈ ਹੈ, ਜ਼ਿੰਦਗੀ ਦੇ ਵਿੱਚ ਤਾਂ ਆਸਾਨੀ ਹੋਈ ਹੈ, ਤੁਸੀਂ ਇਸ ਦੌਰ ਨੂੰ ਕਿੱਦਾਂ ਦੇਖਦੇ ਹੋ? ਦੇਖੋ ਜੀ, ਇਹ ਤੇ ਗੱਲ ਠੀਕ ਹੈ ਕਿ ਉਹ ਮੋਡ ਆਫ ਕਮਿਊਨੀਕੇਸ਼ਨ ਜਿਹੜਾ ਚੇਂਜ ਹੋਇਆ ਤੇ ਉਸ ਤੋਂ ਬਾਅਦ ਚੀਜ਼ਾਂ ਕਾਫੀ ਬਦਲ ਗਈਆਂ ਨੇ, ਲੇਕਿਨ ਮੈਂ ਸਮਝਦਾ ਕਿ ਜਿਹੜੇ ਅਹਿਸਾਸਾਤ ਤੇ ਜਜ਼ਬਾਤ ਹੈਗੇ ਨੇ ਇਹ ਡਿਜੀਟਲਾਈਜ਼ ਜਿਹੜੇ ਹੋਏ ਨੇ, ਇਹਨਾਂ ਦਾ ਫਾਇਦਾ ਵੀ ਹੈ। ਪਹਿਲੇ ਜਿਸ ਤਰ੍ਹਾਂ ਸਾਡੇ ਰਿਸ਼ਤੇਦਾਰ ਅਜ਼ੀਜ਼ ਮੁਲਕੋਂ ਬਾਹਰ ਰਹਿੰਦੇ ਸਨ ਤੇ ਉਹ ਚਿੱਠੀਆਂ ਦਾ ਜਿਹੜਾ ਸਿਲਸਿਲਾ ਹੁੰਦਾ ਸੀ ਉਹ ਠੀਕ ਹੈ, ਉਹਦੇ ਅੰਦਰ ਇੱਕ ਗਲੈਮਰ ਮੌਜੂਦ ਹੈ। ਲੇਕਿਨ ਹੁਣ ਤੁਸੀਂ ਅਗਰ ਚਾਹੋ ਤੇ ਅਗਰ ਕੋਈ ਅਮਰੀਕਾ ਬੈਠਾ, ਕੋਈ ਫਰਾਂਸ ਬੈਠਾ, ਕੋਈ ਸਾਊਦੀ ਅਰਬ ਬੈਠਾ, ਤੁਸੀਂ ਉਹਨੂੰ ਵੀਡੀਓ ਕਾਲ ਕਰ ਲਓ। 30-40 ਸਾਲ ਪਹਿਲੇ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ। ਤੇ ਇਹ ਦੋਵੇਂ ਇਹਦੇ ਮੇਰਾ ਖਿਆਲ ਹੈ ਸਾਈਡਸ ਹੈਗੀਆਂ ਨੇ। ਇਹ ਗੱਲ ਠੀਕ ਹੈ ਕਿ ਹੁਣ ਜਿਹੜਾ ਈਦ ਮੁਬਾਰਕ ਦਾ ਜਾਂ ਜਿਹੜਾ ਇਸ ਤਰ੍ਹਾਂ ਦੇ ਮੈਸੇजेस ਹੁੰਦੇ ਨੇ ਉਹ ਬਿਲਕੁਲ ਹੀ ਇੱਕ ਰੂਟੀਨ ਦੇ ਅੰਦਰ ਹੁੰਦੇ ਨੇ। ਤੁਸੀਂ ਚਲਾ ਦਿੰਦੇ ਹੋ, ਉਸ ਤੋਂ ਬਾਅਦ ਦੇਖ ਲੈਂਦੇ ਹੋ ਕਿ ਚਲੋ ਜੀ 50-100 ਲੋਕ ਵੇਖ ਲੈਣਗੇ, ਆਪਣੀ ਟਾਈਮ ਤੇ ਜਵਾਬ ਦੇ ਦੇਣਗੇ। ਤੇ ਉਹ ਜਿਹੜੀ ਇੰਡੀਵਿਜੂਅਲ ਕਨੈਕਟੀਵਿਟੀ ਹੈਗੀ ਉਹ ਥੋੜੀ ਜਿਹੀ ਬਿਲਕੁਲ ਕਮ ਹੋਈ ਹੈ।
ਲੇਕਿਨ ਨਾਲ ਸਹੂਲਤਾਂ ਵੀ ਵੱਧ ਗਈਆਂ ਨੇ ਤੇ ਉਹ ਸਹੂਲਤਾਂ ਦਾ ਮਸਲਾ ਹੈ ਕਿ ਜਿਹੜੀ ਜਨਰੇਸ਼ਨ ਜਿਹਨੇ ਉਹ ਚੀਜ਼ਾਂ ਨਹੀਂ ਵੇਖੀਆਂ ਉਹ ਫਿਰ ਕੰਪੈਰੀਜ਼ਨ ਨਹੀਂ ਕਰ ਪਾਉਂਦੀ। ਉਹ ਉਸ ਚੀਜ਼ ਦਾ ਜ਼ਾਇਕਾ ਜਿਹੜਾ ਅਸੀਂ ਜਾਂ ਤੁਸੀਂ ਮਹਿਸੂਸ ਕਰਨੇ ਆ, ਜਾਂ ਚਿਸ਼ਤੀ ਸਾਹਿਬ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਉਹ ਮਹਿਸੂਸ ਕਰਦੇ ਨੇ, ਉਹ ਚਾਸ਼ਨੀ ਯੰਗ ਜਨਰੇਸ਼ਨ ਨੂੰ ਪਤਾ ਨਹੀਂ, ਕਿਉਂਕਿ ਉਹਨਾਂ ਨੇ ਉਸ ਚੀਜ਼ ਨੂੰ ਇੰਜੋਏ ਨਹੀਂ ਕੀਤਾ, ਉਹਨਾਂ ਨੇ ਉਸ ਚੀਜ਼ ਨੂੰ ਐਕਸਪੀਰੀਅੰਸ ਨਹੀਂ ਕੀਤਾ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਬਸੰਤ ਦੀ ਮਿਸਾਲ ਦੇਣਾ ਚਾਹੁੰਦਾ ਕਿ ਬਸੰਤ ਦੇ ਜਿਹੜੇ 3-4 ਦਿਨ ਹੈਗੇ ਸੀ, ਬੜੇ ਲੋਕਾਂ ਨੇ ਇਹ ਗੱਲ ਕੀਤੀ, ਉਹਨਾਂ ਨੇ ਫੀਡਬੈਕ ਦਿੱਤਾ ਕਿ ਜੀ ਅਸੀਂ ਜ਼ਿੰਦਗੀ 'ਚ ਪਹਿਲੀ ਵਾਰੀ 3-4 ਦਿਨ ਫੋਨ ਨਹੀਂ ਵੇਖਿਆ। ਅੱਛਾ। ਜਾਂ ਅਗਰ ਕੋਈ ਲੋਕੀ ਫੋਨ ਕਰ ਰਹੇ ਸੀ ਤੇ ਇਸ ਵਾਸਤੇ ਕਰ ਰਹੇ ਸੀ ਕਿ ਯਾਰ ਤੁਹਾਡੀ ਛੱਤ ਤੇ ਆਣਾ ਜਾਂ ਤੁਸੀਂ ਮੇਰੀ ਛੱਤ ਤੇ ਆ ਜਾਓ। ਤਾਂ ਇਸ ਤੋਂ ਇਲਾਵਾ ਸਕਰੀਨ ਟਾਈਮ ਜਿਹੜਾ ਉਹ ਬੜਾ ਘਟ ਗਿਆ ਸੀ ਤੇ ਹਰ ਬੰਦੇ ਨੇ ਇਹੀ ਫੀਡਬੈਕ ਦਿੱਤਾ। ਇਹਦਾ ਮਤਲਬ ਹੈ ਕਿ ਅਗਰ ਤੁਸੀਂ ਇਸ ਤਰ੍ਹਾਂ ਦਾ ਕੋਈ ਫੈਸਟੀਵਲ ਕਰਦੇ ਹੋ ਜਿਹਦੇ ਅੰਦਰ ਹਿਊਮਨ ਇਨਵੋਲਵਮੈਂਟ ਹੈਗੀ ਹੈ, ਇਨਸਾਨੀ ਜਜ਼ਬਾਤ ਹੈਗੇ ਨੇ, ਤਫਰੀਹ ਹੈਗੀ ਹੈ, ਤੇ ਯਕੀਨਨ ਤੁਸੀਂ ਉਹਨੂੰ ਜਿਹੜਾ ਸਕਰੀਨ ਟਾਈਮ ਹੈ ਉਹਨੂੰ ਰਿਪਲੇਸ ਕਰ ਸਕਦੇ ਹੋ। ਤੇ ਮੇਰਾ ਖਿਆਲ ਹੈ ਕਿ ਹੁਣ ਜਿਹੜੀ ਨਵੀਂ ਜਨਰੇਸ਼ਨ ਹੈ ਤੇ ਜਿਹੜੇ ਅਸੀਂ ਸਾਡੇ ਸੀਨੀਅਰਸ ਨੇ ਉਹਨਾਂ ਨੂੰ ਚਾਹੀਦਾ ਕਿ ਇੱਕ ਆਲਟਰਨੇਟਿਵ ਵੀ ਦੇਣ। ਜਿਸ ਤਰ੍ਹਾਂ ਬਸੰਤ ਆਈ ਹੈ, ਬੜਾ ਮਜ਼ਾ ਆਇਆ, ਲੋਕਾਂ ਨੇ ਮੋਬਾਈਲ ਨਹੀਂ ਵੇਖਿਆ, ਲੋਕਾਂ ਨੇ ਕਿਹਾ ਕਿ 3-4 ਦਿਨ ਬਾਅਦ ਹੀ ਜ਼ਰਾ ਕਰਾਂਗੇ ਜੋ ਵੀ ਡਿਜੀਟਲ ਮਸਲੇ ਮਸਾਇਲ ਹੈਗੇ ਨੇ। ਤੇ ਇਹ ਚੀਜ਼ਾਂ ਦਾ ਬਿਲਕੁਲ ਫਰਕ ਪੈਂਦਾ ਅਗਰ ਇਸ ਤਰ੍ਹਾਂ ਦੀ ਐਕਟੀਵਿਟੀਜ਼ ਵਧਣਗੀਆਂ ਜਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਗ੍ਰੈਂਡਾਈਜ਼ ਕੀਤਾ ਜਾਏਗਾ ਤਾਂ ਬਿਲਕੁਲ ਜਿਹੜੀ ਯੰਗ ਜਨਰੇਸ਼ਨ ਹੈ ਉਹ ਬਿਲਕੁਲ ਐਕਸਪੀਰੀਅੰਸ ਵੀ ਕਰ ਸਕਦੀ ਹੈ, ਉਹ ਫੀਲ ਵੀ ਕਰ ਸਕਦੀ ਹੈ। ਜਿਸ ਤਰ੍ਹਾਂ ਖਤ ਦੀ ਚਿੱਠੀ ਦੀ ਗੱਲ ਹੋਈ ਕਿ ਈਦ ਕਾਰਡ ਦੀ ਗੱਲ ਹੋਈ, ਸਾਲਗਿਰਾ ਦੇ ਕਾਰਡ ਦੀ, ਉਹ ਇੱਕ ਐਫਰਟ ਹੁੰਦੀ ਸੀ। ਉਹ ਜਿਹੜੀ ਐਫਰਟ ਹੈਗੀ ਉਹ ਤੁਹਾਡੇ ਤਾਲੁਕ ਨੂੰ ਬਿਹਤਰ ਕਰਦੀ ਹੈ, ਉਹਦੇ ਅੰਦਰ ਇੱਕ ਪੋਜ਼ਿਟਿਵਿਟੀ, ਇੱਕ એનર્ਜੀ ਲੈ ਕੇ ਆਉਂਦੀ ਹੈ। ਅਗਰ ਐਫਰਟ ਨਹੀਂ ਹੋਏਗੀ ਤੇ ਮੇਰਾ ਖਿਆਲ ਹੈ ਕਿ ਉਹ ਜਿਹੜਾ ਉਹਦਾ ਐਸੈਂਸ ਹੈਗਾ ਜਾਂ ਉਹਦੀ ਜਿਹੜੀ ਚਾਸ਼ਨੀ ਹੈਗੀ ਉਹ ਨਹੀਂ ਰਹਿੰਦੀ ਹੈਗੀ। ਬਿਲਕੁਲ।